ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 25 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 415-909-0503। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਮੋਹਨ ਚੀਮਾ 559-905-2575। ਹਰਜਿੰਦਰ ਬਰਾੜ ਬੇਕਰਸਫੀਲਡ, ਕਮਲਜੀਤ ਸਿੰਘ ਸਟਾਕਟਨ, ਯੁਗਰਾਜ ਸਿੰਘ ਢਾਲੀਵਾਲ, ਅਵਤਾਰ ਸਿੰਘ ਮੰਜਲ, ਕਲੋਵਿਸ ਨਵਜੀਤ ਢਿੱਲੋਂ ਯੂਬਾ ਸਿਟੀ, ਗੁਰਬਚਨ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਨੂੰ ਕੁਐਸਚਨ ਜਦੋਂ ਹੁਣ ਲੋਕ ਪੁੱਛ ਰਹੇ ਆ ਸਟੂਡੈਂਟ ਲੋਨ ਦੇ ਸੰਬੰਧ ਦੇ ਵਿੱਚ ਵੀ ਜੋ ਸਟੂਡੈਂਟ ਡੈਪਟ ਪਲਾਨ ਹੈਗੀ ਆ ਤੇ ਲੋਨ ਫॉरगिवनेस ਵਾਲਾ ਜੋ ਉਹਨਾਂ ਨੇ ਡਿਸਾਈਡ ਕੀਤਾ ਆ, ਉਹਦੀ ਡਿਟੇਲਡ ਇਨਫੋਰਮੇਸ਼ਨ ਤਾਂ ਉਹ ਹਜੇ ਤੱਕ ਆਨਸਰ ਨਹੀਂ ਦੇ ਰਹੇ ਹੈਗੇ। ਕਹਿੰਦੇ ਵੀ ਪ੍ਰੈਸ ਬਰੀਫਿੰਗ ਦੇ ਵਿੱਚ ਕਰੀਨ ਜੀਨ ਪੇਅਰ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਣ ਲਈ ਖੜਾ ਹੋਇਆ ਵੀ ਜਦੋਂ ਤੁਸੀਂ ਹਜ਼ਾਰਾਂ ਦੀ ਡਾਲਰਾਂ ਦੀ ਫੈਡਰਲ ਸਟੂਡੈਂਟ ਲੋਨ ਡੈਪਟ ਮਿਲੀਅਨਸ ਆਫ ਅਮਰੀਕਨ ਦੀ ਕੱਟਣ ਜਾ ਰਹੇ ਆ, ਇਹ ਕਿਸ ਤਰ੍ਹਾਂ ਜਿਹੜੀ ਆ ਪੇ ਆਫ ਹੋਊਗੀ ਤੇ ਇਕਨੋਮੀ ਤੇ ਇਹਦਾ ਕੀ ਅਸਰ ਹੋਊਗਾ, ਕਹਿੰਦੇ ਉਹਦੇ ਬਾਰੇ ਉਹਨਾਂ ਨੇ ਕੋਈ ਆਨਸਰ ਨਹੀਂ ਦਿੱਤਾ। ਜੀ, ਸੇਮ ਥਿੰਗ ਹੀ ਆ। ਜਿੱਦਾਂ ਆਪਾਂ $800 ਬਿਲੀਅਨ ਦੇ ਲੋਨਸ ਜਿੱਦਾਂ ਹਰਜੋਤ ਸਿੰਘ ਜੀ ਦੇਖੇ PPP ਦੇ, ਜਿਹੜੇ ਤਕਰੀਬਨ ਮਾਫ ਹੋ ਗਏ। ਐਵਰੇਜ ਬਿਜ਼ਨਸ ਦਾ ਤਕਰੀਬਨ $95,000 ਤੋਂ $1 ਲੱਖ ਤੱਕ ਲੋਨ ਜਿਹੜਾ ਉਹ ਮਾਫ ਜਿਹੜਾ ਹੋਇਆ ਸੀਗਾ। ਸੋ ਖਾਸ ਕਰਕੇ ਜਿਹੜੇ ਕੰਜ਼ਰਵੇਟਿਵਸ ਆ, ਉਹਨਾਂ ਦੇ ਦੁਆਰਾ ਇਹ ਜਿਹੜਾ ਸਵਾਲ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਚੁੱਕਿਆ ਜਿਹੜਾ ਉਹ ਜਾ ਰਿਹਾ। ਕਈ ਕਹਿ ਰਹੇ ਆ ਵੀ ਜਿਨ੍ਹਾਂ ਨੇ ਆਲਰੇਡੀ ਪੇ ਆਫ ਕਰਤਾ ਉਹਨਾਂ ਦਾ ਜਿਹੜਾ ਉਹ ਤੁਸੀਂ ਕੀ ਕਰੋਗੇ। ਤਾਂ ਉਸ ਦੇ ਜਵਾਬ ਦੇ ਵਿੱਚ ਕਈ ਡੈਮੋਕ੍ਰੇਟਸ ਕਹਿੰਦੇ ਆ ਵੀ ਤੁਹਾਨੂੰ ਇੱਕ ਬਿੱਲ ਲਿਆਉਣਾ ਚਾਹੀਦਾ ਵੀ ਜਿਨ੍ਹਾਂ ਨੇ ਆਲਰੇਡੀ ਪੇ ਆਫ ਕਰ ਦਿੱਤਾ ਹੈ 10-10 ਹਜ਼ਾਰ, ਉਹਨਾਂ ਨੂੰ ਜਿਹੜਾ ਵਾਪਸ ਕਰ ਦੇਣਾ ਚਾਹੀਦਾ ਆ। ਜਿਹੜਾ ਉਹ ਸਰਕਾਰ ਨੂੰ ਕਹਿੰਦੇ ਵੀ ਬਿੱਲ ਜਿਹੜਾ ਇਸ ਦੇ ਪ੍ਰਤੀ ਕੋਈ ਲੈ ਕੇ ਆਇਆ ਜਾਵੇ। ਸੋ ਅਕਸਰ ਇਹੀ ਜਿਹੜਾ ਉਹ ਦੇਖਿਆ ਗਿਆ ਵੀ ਜਦੋਂ ਸਟੂਡੈਂਟਸ ਨੂੰ ਜਾਂ ਆਮ ਲੋਕਾਂ ਨੂੰ ਜਿਹੜੀ ਗੱਲ ਆਉਂਦੀ ਆ ਮਦਦ ਦੀ, ਤਾਂ ਉੱਥੇ ਇਹ ਜਿਹੜਾ ਇੱਕ ਦਵੰਦ ਆ, ਯੁੱਧ ਆ, ਉਹ ਛਿੜ ਜਾਂਦਾ ਆ। ਸਿੰਘ ਜਿਹੜੇ ਉਹ ਫਸ ਜਾਂਦੇ ਆ ਵੀ ਆਮ ਲੋਕਾਂ ਦਾ ਇੱਦਾਂ ਕਿਉਂ ਬਿਜ਼ਨਸਿਸ ਨੂੰ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ, ਇਹਨਾਂ ਨੂੰ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਸੋ ਇਹ ਹੁਣ ਚਰਚਾ ਜਿਹੜੀ ਉਹ ਚੱਲਦੀ ਰਹਿਣੀ ਆ। ਸੋ 45 ਮਿਲੀਅਨ ਤੋਂ ਵੱਧ ਅਮਰੀਕਨ ਜਿਹੜੇ ਸਟੂਡੈਂਟ ਡੈਟ ਦੇ ਵਿੱਚ ਆ, ਉਹਨਾਂ ਵਿੱਚੋਂ ਕੁਛ ਕੁ ਪਰਸੈਂਟੇਜ ਲੋਕਾਂ ਨੂੰ ਜਿਹੜੀ ਇਸ ਦੇ ਵਿੱਚ ਮਦਦ ਮਿਲਣਗੀ। ਕਿਸੇ ਨੂੰ ਕਾਫੀ ਆ, ਕਿਸੇ ਦੇ ਲਈ ਜਿਹੜੀ ਇਹ ਥੋੜ੍ਹੀ ਮਦਦ ਉਹ ਦੇ ਵਜੋਂ ਦੇਖਿਆ ਜਾਵੇਗਾ। ਅਗਲੀ ਗੱਲ ਕਰਦੇ ਜਾਈਏ, ਅੱਜ ਜੱਜ ਉਹਨਾਂ ਨੇ ਰਿਡੈਕਟਡ ਜਿਹੜੀ ਸਰਚ ਕੀਤੀ ਗਈ ਸੀ ਟਰੰਪ ਹੋਣਾ ਦੇ ਘਰੇ ਮਾਰ-ਆ-ਲਾਗੋ ਦੇ ਵਿੱਚ, ਉਸ ਦੇ ਸੰਬੰਧਿਤ ਜੱਜ ਨੇ ਆਰਡਰ ਕੀਤਾ ਵੀ ਜਿਹੜੇ ਰਿਡੈਕਟਡ ਕੋਰਟ ਪੇਪਰਸ ਆ ਉਹਨਾਂ ਨੂੰ ਪੇਸ਼ ਜਿਹੜਾ ਉਹ ਕਰ ਦਿੱਤਾ ਜਾਵੇ। ਇੱਕ ਜਿਹੜੀ ਜਨਤਕ ਵਰਜਨ ਸੀਗਾ ਐਫੀਡੇਵਿਟ ਦਾ ਰਿਡੈਕਟਡ, ਜਿਸ ਦੇ ਵਿੱਚੋਂ ਕਾਫੀ ਚੀਜ਼ਾਂ ਜਿਹੜੀਆਂ ਉਹ ਲਕਾ ਲਈਆਂ ਗਈਆਂ ਸੀ, ਕਾਲੀਆਂ ਕਹਿੰਦੇ ਆ ਵੀ ਜਿਹੜੀਆਂ ਕਰ ਦਿੱਤੀਆਂ ਜਾਂਦੀਆਂ ਆ, ਉਹ ਜਿਹੜੀਆਂ ਪੇਸ਼ ਆ ਉਹ ਕਰਨ ਦੀ ਆਗਿਆ ਆ ਉਸ ਸੇਮ ਜੱਜ ਨੇ ਜਿਹੜੀ ਉਹ ਦੇ ਦਿੱਤੀ ਹੈ। ਡਿਪਾਰਟਮੈਂਟ ਆਫ ਜਸਟਿਸ ਨੇ ਇਸ ਅਨਰਿਡੈਕਟਡ ਵਰਜਨ ਯਾਨੀ ਕਿ ਸਾਰੇ ਦਾ ਸਾਰਾ ਹੀ ਜਿਹੜਾ ਆ ਉਹ ਪੇਸ਼ ਕਰ ਦਿੱਤਾ ਜਾਵੇ, ਉਸ ਦੀ ਵਿਰੋਧਤਾ ਜਿਹੜੀ ਉਹ ਜਤਾਈ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇੱਦਾਂ ਕਰਨ ਦੇ ਨਾਲ ਜਿਹੜੀ ਆਨਗੋਇੰਗ ਇਨਵੈਸਟੀਗੇਸ਼ਨ ਆ ਉਸ ਉੱਤੇ ਅਸਰ ਪੈ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਰਸ਼ੀਆ ਵਾਲਿਆਂ ਨੇ ਜ਼ੈਪੋਰੀਜ਼ੀਆ ਜੋ ਨਿਊਕਲੀਅਰ ਪਲਾਂਟ ਆ ਉਹ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ ਆ। ਤੇ ਲੇਟੈਸਟ ਖਬਰ ਇਹ ਆ ਰਹੀ ਆ, ਇਸ ਨਿਊਕਲੀਅਰ
ਪਾਵਰ ਪਲਾਂਟ ਨੂੰ ਜੋ ਪਾਵਰ ਗ੍ਰਿਡ ਦੇ ਨਾਲ ਕਨੈਕਟਡ ਸੀ ਉਸ ਨੂੰ ਡਿਸਕਨੈਕਟ ਕਰ ਦਿੱਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉੱਥੇ ਇੱਕ ਕਹਿੰਦੇ ਅੱਗ ਲੱਗ ਗਈ ਸੀ ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਹੈਗਾ। ਸੋ ਜੇ ਨਿਊਕਲੀਅਰ ਪਾਵਰ ਪਲਾਂਟ ਸ਼ਟਡਾਊਨ ਹੋਇਆ ਇਹਦੇ ਨਾਲ ਯੂਰਪ ਦੇ ਵਿੱਚ ਕਾਫੀ ਜ਼ਿਆਦਾ ਅਸਰ ਪਊਗਾ ਜੋ ਇਲੈਕਟ੍ਰਿਸਿਟੀ ਆ ਉਹਨੂੰ ਲੈ ਕੇ, ਕਿਉਂਕਿ 20% ਦੇ ਕਰੀਬ ਯੂਕਰੇਨ ਦੀ ਜੋ ਇਲੈਕਟ੍ਰਿਸਿਟੀ ਆ ਇਹੀ ਪਲਾਂਟ ਪ੍ਰੋਵਾਈਡ ਜਨਰੇਟ ਕਰਦਾ ਹੈ। ਜੀ ਇਸੇ ਦੇ ਨਾਲ ਰੂਸੀ ਰਾਸ਼ਟਰਪਤੀ ਨੇ 10% ਜਿਹੜੇ ਫੌਜੀਆਂ ਦਾ ਜਮਾਵੜਾ ਯੂਕਰੇਨ ਦੇ ਵਿੱਚ ਵਧਾਉਣ ਨੂੰ ਜਿਹੜੀ ਆਗਿਆ ਦੇ ਦਿੱਤੀ ਆ ਉਸ ਦੇ ਉੱਤੇ ਸਾਈਨ ਕਰ ਦਿੱਤੇ ਆ। ਕਹਿੰਦੇ ਵੀ ਇਦਾਂ ਕਰਨ ਦੇ ਨਾਲ 1,37,000 ਹੋਰ ਰੂਸ ਦੇ ਜਿਹੜੇ ਸਰਵਿਸ ਪਰਸਨਲ ਆ ਉਹ ਆਉਣਗੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਯੂਕਰੇਨ ਦੇ ਵਿੱਚ ਆ ਕੇ ਜੋ ਲੜਾਈ ਚੱਲ ਰਹੀ ਆ ਉਸ ਦੇ ਵਿੱਚ ਹਿੱਸਾ ਲੈਣਗੇ। ਸੋ ਇਸ ਮੌਕੇ ਰੂਸ ਦੇ ਉੱਤੇ ਕਹਿੰਦੇ ਵੀ ਲਿਮਿਟ ਹੈਗੀ ਆ ਵੀ ਉਹਨੇ ਜਿਹੜੀ ਲਿਮਿਟ ਆ ਮਿਲੀਅਨ ਮਿਲਟਰੀ ਪਰਸਨਲ ਤੇ 9 ਲੱਖ ਜਿਹੜੇ ਸਿਵਿਲੀਅਨ ਸਟਾਫ ਜਿਹੜੇ ਉਸ ਦੇ ਵਿੱਚ ਮੌਜੂਦ ਨੇ। ਸੋ ਵੈਸਟਰਨ ਜਿਹੜੇ ਲੋਕ ਆ ਵੈਸਟਰਨ ਸਟੇਟਸ ਕਹਿ ਲਓ ਜਾਂ ਕੰਟਰੀਜ਼ ਆ ਉਹ ਮੰਨਦੀਆਂ ਵੀ 70 ਤੋਂ 80 ਹਜ਼ਾਰ ਰੂਸੀ ਫੌਜੀ ਹੁਣ ਤੱਕ ਯੂਕਰੇਨ ਦੇ ਜਿਹੜੇ 6 ਮਹੀਨਿਆਂ ਦੇ ਯੁੱਧ ਦੇ ਵਿੱਚ ਮਰ ਚੁੱਕਾ ਹੈਗਾ ਆ। ਸੋ 1,37,000 ਹੋਰ ਜਿਹੜੇ ਸਰਵਿਸ ਪਰਸਨਲ ਆ ਉਹ ਇਸ ਰੂਸ ਦੀ ਆਰਮਡ ਫੋਰਸਿਸ ਦੇ ਵੱਲੋਂ ਯੂਕਰੇਨ ਦੇ ਵਿੱਚ ਆਉਣ ਵਾਲੇ ਕਈ ਮਹੀਨਿਆਂ ਦੇ ਵਿੱਚ ਐਡ ਕੀਤੇ ਗਏ ਨੇ। ਜੀ ਕੈਲੀਫੋਰਨੀਆ ਦੇ ਵਿੱਚ ਅੱਜ ਕਾਰਬ ਵਾਲਿਆਂ ਨੇ ਵੋਟ ਪਾ ਕੇ ਇਹ ਜੋ ਕੈਲੀਫੋਰਨੀਆ 에ਅਰ ਰੈਗੂਲੇਟਰਸ ਆ ਉਹਨਾਂ ਨੇ ਅੱਜ ਵੋਟ ਕਰ ਦਿੱਤੀ ਆ ਜਿਹਦੇ ਮੁਤਾਬਕ ਜੋ ਨਵੀਆਂ ਕਾਰਾਂ ਆ 2035 ਤੋਂ ਗੈਸੋਲੀਨ ਵਾਲੀ ਕੋਈ ਵੀ ਕਾਰ ਕੈਲੀਫੋਰਨੀਆ ਵਿੱਚ ਨਹੀਂ ਵਿਕੂਗੀ। ਸੋ 100% ਇਲੈਕਟ੍ਰਿਕ ਜਾਂ ਹਾਈਬ੍ਰਿਡ ਜੋ ਵੀ ਆ ਉਹ ਹੋਣਗੀਆਂ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਦੇ ਮੈਂਬਰ ਡੈਨੀਅਲ ਸਪਰਲਿੰਗ ਨੇ CNN ਨੂੰ ਇਹ ਦੱਸਿਆ ਵੀ ਕਾਰਬ ਨੇ 30 ਸਾਲਾਂ ਦੇ ਵਿੱਚ ਇਹ ਬਹੁਤ ਵੱਡਾ ਕੰਮ ਕੀਤਾ ਹੈਗਾ ਆ। ਸੋ ਕੈਲੀਫੋਰਨੀਆ ਪਹਿਲੀ ਸਟੇਟ ਹੋ ਗਈ ਹੈ USA 'ਚ ਜਿੱਥੇ ਇਹ ਲੀਡ ਕਰ ਰਹੀ ਹੈ। ਇਸ ਤੋਂ ਬਾਅਦ ਨਿਊਯਾਰਕ ਵਾਲੇ ਵੀ ਕਹਿੰਦੇ ਆ ਵੀ ਅਸੀਂ ਹੁਣ ਕੈਲੀਫੋਰਨੀਆ ਵਾਂਗ ਲੀਡ ਕਰਾਂਗੇ। 2026 ਆਉਣ ਵਾਲੇ 3 ਸਾਲਾਂ ਦੇ ਵਿੱਚ 35% ਨਵੀਆਂ ਕਾਰਾਂ ਜੋ ਸੈੱਲ ਹੋਣਗੀਆਂ ਉਹ ਇਲੈਕਟ੍ਰਿਕ ਹੋਣਗੀਆਂ। ਸਬ SUV ਤੇ ਸਮਾਲ ਪਿਕਅਪ ਵੀ ਜ਼ੀਰੋ ਐਮਿਸ਼ਨ ਵਹੀਕਲਸ ਹੋਣਗੇ। ਸੋ 2028 'ਚ ਇਹ 51% ਤੇ 2030 'ਚ 68 ਤੇ 100% 2035 ਦੇ ਵਿੱਚ। ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਇਹ ਤਾਂ ਗੱਲ ਜ਼ਰੂਰ ਆ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜੋ ਗੈਸ ਸਟੇਸ਼ਨ ਓਨਰਸ ਆ ਉਹਨਾਂ ਨੂੰ ਕਾਫੀ ਵੱਡਾ ਅਸਰ ਪਊਗਾ ਕਿਉਂਕਿ ਗੈਸ ਸਟੇਸ਼ਨਾਂ ਦੀਆਂ ਪ੍ਰਾਈਸਿਸ ਵੀ ਆਪਣਿਆਂ ਨੇ ਮੈਂ ਤਾਂ ਕਹਿ ਸਕਦਾ ਮਿਲੀਅਨਾਂ 'ਚ ਇਨਕਰੀਜ਼ ਕੀਤੀਆਂ ਸੀਗੀਆਂ। ਜਿਨ੍ਹਾਂ ਦੇ ਕੋਲ ਤਾਂ ਵੱਡੀ ਜਗ੍ਹਾ ਹੋਊਗੀ ਕਾਰਾਂ ਦੇ ਚਾਰਜਰਸ ਲਾਉਣ ਲਈ ਉਹ ਤਾਂ ਸ਼ਾਇਦ ਸਰਵਾਈਵ ਕਰ ਜੂਗੇ, ਪਰ ਬਹੁਤ ਸਾਰੇ ਗੈਸ ਸਟੇਸ਼ਨਾਂ ਤੇ ਬੜੀ ਘੱਟ ਜਗ੍ਹਾ ਹੁੰਦੀ ਹੈਗੀ ਆ ਕਾਰਾਂ ਖੜੀਆਂ ਕਰਨ ਦੇ ਲਈ। ਸੋ ਉਹਨਾਂ ਲਈ ਹਾਰਡ ਹੋਊਗਾ ਜੀ। ਸੋ ਇਹ ਤਾਂ ਅਜੇ ਇਹਨਾਂ ਨੇ ਇਸ ਦੇ ਵਿੱਚ ਕਲੀਅਰ ਨਹੀਂ ਜਿਹੜਾ ਕੀਤਾ, ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ ਵੀ ਜਿਹੜੀਆਂ ਆਲਰੇਡੀ ਗੈਸ ਡੀਜ਼ਲ ਪਾਵਰਡ ਗੱਡੀਆਂ ਆ ਉਹਨਾਂ ਦਾ ਹੋਰ ਵਕਫਾ ਜਿਹੜਾ ਕਿੰਨਾ ਰਹੂਗਾ, ਕਿ ਉਹ ਵੀ ਉਹਨਾਂ ਨੂੰ ਛੱਡਣੀਆਂ ਪੈਣਗੀਆਂ ਜਾਂ ਕਿੰਨੇ ਸਾਲ ਤੱਕ ਉਹ ਜਿਹੜੀਆਂ ਚਲਾ ਸਕਣਗੇ ਇਸ ਦੇ ਬਾਰੇ ਜਿਹੜੀ ਉਹ ਆਊਗੀ। ਪਰ ਹਾਲ ਦੀ ਘੜੀ ਇਸ ਦੇ ਬਾਰੇ ਕੋਈ ਨਹੀਂ। ਸੋ ਇਹ ਮੰਨਿਆ ਜਾ ਸਕਦਾ ਵੀ ਉਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ। ਓਬਵੀਅਸਲੀ ਜਦੋਂ ਨਵੀਆਂ ਗੱਡੀਆਂ ਜਾਂ ਉਹ ਗੱਡੀਆਂ ਘੱਟ ਹੋਣਗੀਆਂ ਦੂਜੀਆਂ ਵੱਧ ਹੋਣਗੀਆਂ ਤਾਂ ਡਿਮਾਂਡ ਗੈਸ ਦੀ ਜਿਹੜੀ ਉਹ ਘੱਟਦੀ ਜਾਊਗੀ ਤੇ ਟਾਵੇਂ ਤੁਹਾਨੂੰ ਗੈਸ ਸਟੇਸ਼ਨ ਜਿੱਦਾਂ ਹੁਣ ਟਾਵੇਂ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਆਪਾਂ ਨੂੰ ਦਿਸਦੇ ਆ, ਉਲਟ ਜਿਹੜਾ ਸਿਨੈਰੀਓ ਹੋਣ ਜਾ ਰਿਹਾ। ਸੋ ਬਹੁਤ ਤੇਜ਼ੀ ਦੇ ਨਾਲ ਚੇਂਜਿਸ ਆ ਰਹੀਆਂ ਆ। 50% ਤਾਂ ਆਉਣ ਵਾਲੇ ਜਿਹੜੇ ਇਹਨਾਂ ਨੇ 5-6 ਸਾਲਾਂ ਦੇ ਵਿੱਚ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਉਹ ਰੱਖੀ ਆ, ਟੀਚਾ ਜਿਹੜਾ ਇਸ ਦੇ ਵਿੱਚ ਇਹਨਾਂ ਨੇ ਰੱਖਿਆ ਆ। ਸੋ 51% 2028 ਤੱਕ। ਸੋ 6 ਸਾਲ ਦਾ ਸਿਰਫ ਜਿਹੜਾ ਉਹ ਵਕਤ ਆ। ਸੋ ਜ਼ੀਰੋ ਐਮਿਸ਼ਨ ਵਾਲੀਆਂ ਗੱਡੀਆਂ ਆ ਉਹਦੇ ਵਿੱਚ ਬੈਟਰੀ ਵਾਲੀਆਂ ਵੀ ਹੋ ਸਕਦੀਆਂ ਆ, ਹਾਈਡਰੋਜਨ ਵਾਲੀਆਂ ਵੀ ਹੋਣਗੀਆਂ। ਇਹਦੇ ਨਾਲ ਇੱਕ ਚੀਜ਼ ਜਿਹੜੀ ਜ਼ਰੂਰ ਹੋਊਗੀ ਹਰਜੋਤ ਸਿੰਘ ਜੀ ਵੀ ਕੰਪੀਟੀਸ਼ਨ ਜਿਹੜਾ ਆਟੋਮੈਟਿਕਲੀ ਇਸ ਦੇ ਵਿੱਚ ਹੁਣ ਇਲੈਕਟ੍ਰਿਕ ਗੱਡੀਆਂ ਜ਼ੀਰੋ ਐਮਿਸ਼ਨ ਗੱਡੀਆਂ ਦੇ ਵਿੱਚ ਜਿਹੜਾ ਉਹ ਵਧੇਗਾ। ਕੀ ਜਿਹੜਾ ਕੰਜ਼ਿਊਮਰ ਉਸ ਨੂੰ ਬੈਟਰ ਗੱਡੀਆਂ ਜਿਹੜੀਆਂ ਉਹ ਮਿਲਣਗੀਆਂ ਜਾਂ ਇਸ ਦੇ ਵਿੱਚ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ। 12% ਆਈ ਥਿੰਕ ਕਿ 13% ਜਿਹੜੀਆਂ ਆ ਪਿਛਲੇ ਸਾਲ ਜਿਹੜੀਆਂ ਗੱਡੀਆਂ ਵਿਕੀਆਂ ਆ ਉਹ ਜ਼ੀਰੋ ਐਮਿਸ਼ਨ ਜਿਹੜੀਆਂ ਉਹ ਗੱਡੀਆਂ ਸੀਗੀਆਂ। ਸੋ ਹੌਲੀ ਉਧਰ ਨੂੰ ਵੱਧ ਜਿਹੜੇ ਉਹ ਜ਼ਰੂਰ ਰਹੇ ਆ। ਇਸ ਦੇ ਨਾਲ ਹੀ ਜਿਹੜਾ ਫੈਡਰਲ ਟੈਕਸ ਕ੍ਰੈਡਿਟ ਜੇ ਕੋਈ ਆਪਣੀ ਪੁਰਾਣੀ ਗੈਸ ਵਾਲੀ ਗੱਡੀ ਨੂੰ ਵੇਚ ਕੇ ਇਲੈਕਟ੍ਰਿਕ ਵਾਲੀ ਗੱਡੀ ਲੈਂਦਾ ਆ ਉਹ ਇਸ ਦੇ ਵਿੱਚ ਹੋਊਗਾ। ਉਤੋਂ ਸੂਬੇ ਨੇ ਆਪਣੇ ਵੱਖਰੇ ਪੱਧਰ ਦੇ ਉੱਤੇ ਕਲੀਨ ਵਹੀਕਲ ਰਿਬੇਟ ਪ੍ਰੋਜੈਕਟ ਜਿਹੜਾ ਆ
ਉਹ ਇਸ ਦੇ ਵਿੱਚ ਰੱਖਣਾ ਆ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਉਹਨਾਂ ਨੇ ਐਡ ਕਰਨੇ ਆ। ਇਨਫਰਾਸਟ੍ਰਕਚਰ ਢਾਂਚੇ ਦੇ ਲਈ, ਇਲੈਕਟ੍ਰੀਫਿਕੇਸ਼ਨ ਦੇ ਲਈ ਇਹਨਾਂ ਨੇ ਜ਼ੋਰ ਲਾਉਣਾ ਆ। ਨਵੀਆਂ ਜੌਬਸ ਵੀ ਹੋਣਗੀਆਂ, ਨਵੀਂ ਜਿਹੜੀ ਬਿਜ਼ਨਸ ਓਪਰਚੁਨਿਟੀਜ਼ ਵੀ ਹੋਣਗੀਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਰਹਿਣ ਵਾਲੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਢਾਂਚੇ ਦੇ ਉੱਤੇ ਕਿੰਨਾ ਕੁ ਖਰਚਾ ਆਉਣ ਵਾਲਾ ਆ, ਕਿੰਨਾ ਕੁ ਜਿਹੜਾ ਆ ਇਸ ਦੇ ਨਾਲ ਪੂਰਾ ਮਾਹੌਲ ਜਿਹੜਾ ਆ ਉਹ ਚੇਂਜ ਹੋਣ ਵਾਲਾ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਇੰਟਰਨੈਸ਼ਨਲ 에ਅਰਪੋਰਟ ਦੀ ਅਥਾਰਟੀ ਵੱਲੋਂ ਜੋ ਬਿਜ਼ਨੈਸਸ ਆ, ਖਾਸ ਕਰਕੇ ਲੋਕਲ ਰੈਸਟੋਰੈਂਟਸ ਆ, ਉਹਨਾਂ ਨੂੰ ਬੇਨਤੀ ਕੀਤੀ ਗਈ ਆ ਭਈ ਸਾਡੇ ਕੋਲ ਜਗ੍ਹਾ ਬਹੁਤ ਅਵੇਲੇਬਲ ਆ, 에ਅਰਪੋਰਟ ਬੜਾ ਬਿਜ਼ੀ ਹੋ ਰਿਹਾ ਪਿਛਲੇ ਕੁਝ ਸਾਲਾਂ ਤੋਂ, ਤੇ ਤੁਸੀਂ 에ਅਰਪੋਰਟ ਤੇ ਆ ਕੇ ਆਪਣੇ ਆਪਣੇ ਜੋ ਰੈਸਟੋਰੈਂਟਸ ਆ ਉਹ ਉੱਥੇ ਖੋਲ ਸਕਦੇ ਹੋ। 에ਅਰਪੋਰਟ ਮੈਨੇਜਰਸ ਇਹ ਹੋਪ ਕਰ ਰਹੇ ਆ ਵੀ 30% ਦੇ ਕਰੀਬ ਜੋ ਵੈਕੈਂਸੀਜ਼ ਹੈਗੀਆਂ ਆ ਉਹ ਲੋਕਲੀ ਓਨਡ ਬਿਜ਼ਨੈਸਸ ਉੱਥੇ ਆ ਕੇ ਆਪਣੇ ਖੋਲਣਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਕਾਉਂਟੀ ਦੇ ਵਿੱਚ ਵੈਸਟ ਨਾਈਲ ਵਾਇਰਸ ਦੇ ਨੰਬਰਸ ਜਿਹੜੇ ਉਹ ਵੱਧ ਰਹੇ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਹੈਲਥ ਉਹਨਾਂ ਨੇ 9 ਜਿਹੜੇ ਨਵੇਂ ਪੋਜ਼ਿਟਿਵ ਕੇਸਿਸ ਇਸ ਵੈਸਟ ਨਾਈਲ ਵਾਇਰਸ ਦੇ ਇਨਫੈਕਸ਼ਨਸ ਦੇ ਉਹ ਰਿਪੋਰਟ ਕੀਤੇ ਆ। ਫ੍ਰੈਜ਼ਨੋ ਕਾਉਂਟੀ ਦੇ ਜਿਹੜੇ ਮਸਕੀਟੋ ਕੰਟਰੋਲ ਡਿਸਟ੍ਰਿਕਟਸ ਆ ਉਹਨਾਂ ਨੇ ਹੁਣ ਤੱਕ ਕਹਿੰਦੇ ਵੀ 216 ਸੈਂਪਲ ਵੱਖ-ਵੱਖ ਮਸਕੀਟੋਸ ਦੇ ਉਹ ਕਲੈਕਟ ਕੀਤੇ ਆ, ਜਿਹੜੇ ਕਿ ਵੈਸਟ ਨਾਈਲ ਵਾਇਰਸ ਦੇ ਨਾਲ ਪੋਜ਼ਿਟਿਵ ਜਿਹੜੇ ਉਹ ਪਾਏ ਗਏ ਆ। ਸੋ ਉਹੀ ਮੱਛਰ ਜਦੋਂ ਹਿਊਮਨ ਨੂੰ, ਇਨਸਾਨ ਨੂੰ ਕੱਟਦਾ ਹੈ ਤੇ ਉਹ ਵਾਇਰਸ ਅੱਗੇ ਜਿਹੜਾ ਉਹ ਤੁਰ ਕੇ ਇਨਸਾਨ ਦੇ ਵਿੱਚ ਚਲਿਆ ਜਾਂਦਾ ਹੈ, ਜਿਹੜਾ ਕਿ ਕਾਫੀ ਨੁਕਸਾਨਦੇਹ, ਕਈ ਵਾਰੀ ਜਿਹੜਾ ਉਹ ਘਾਤਕ ਵੀ ਹੋ ਸਕਦਾ ਆ। ਮਸਕੀਟੋ ਖੜੇ ਪਾਣੀ ਦੇ ਵਿੱਚ ਯੂਜਲੀ ਆਂਡੇ ਦਿੰਦੇ ਆ, ਜਿੱਥੇ ਉਹ ਅੱਗੇ ਤੋਂ ਅੱਗੇ ਜਿਹੜੇ ਉਹ ਵੱਧਦੇ ਜਾਂਦੇ ਆ। ਜੇ ਤੁਹਾਡੀ ਪ੍ਰਾਪਰਟੀ ਦੇ ਇਰਦ ਗਿਰਦ ਇੱਦਾਂ ਦਾ ਕੋਈ ਪਾਣੀ ਕਿਤੇ ਖੜਿਆ ਆ ਤਾਂ ਉਸ ਨੂੰ ਕਹਿੰਦੇ ਆ ਵੀ ਉਹ ਐਲੀਮੀਨੇਟ ਕਰੋ, ਉਸ ਨੂੰ ਖਤਮ ਕਰੋ। ਵਾਟਰ ਬਕਟਸ, ਵਾਟਰ ਫਲਾਵਰ ਪੋਟਸ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦਾ ਪਰਹੇਜ਼ ਕੀਤਾ ਜਾਵੇ। ਤੇ ਕਹਿੰਦੇ ਵੀ ਇਨਸੈਕਟ ਰਿਪੈਲੈਂਟਸ ਉਹਨਾਂ ਦੀ ਵਰਤੋਂ ਜਿਹੜੀ ਉਹ ਕਰੋ। ਤੇ ਸਵੇਰੇ ਸ਼ਾਮ ਜਦੋਂ ਮਸਕੀਟੋ ਜ਼ਿਆਦਾਤਰ ਐਕਟਿਵ ਹੁੰਦੇ ਆ ਉਦੋਂ ਤੁਸੀਂ ਆਪਣਾ ਜਿਹੜਾ ਉਹ ਜ਼ਿਆਦਾ ਬਚਾਅ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਵੈਸਟ ਨਾਈਲ ਵਾਇਰਸ ਦਾ ਵੀ ਜਿਹੜਾ ਡਰ ਹਰ ਵਾਰੀ, ਹਰ ਸਾਲ ਹੀ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਰਹਿੰਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਸੈਕਰਾਮੈਂਟੋ, ਯੋਲੋ ਤੇ ਪਲੇਸਰ ਕਾਉਂਟੀਜ਼ ਦੇ ਵਿੱਚ ਸੈੱਲਫੋਨ ਅਲਰਟ ਸਿਸਟਮ ਸਵੇਰੇ ਟੈਸਟ ਕੀਤਾ ਗਿਆ। 10:20 ਤੇ ਜਿੰਨੇ ਵੀ ਲੋਕ ਹੈਗੇ ਆ ਇਹਨਾਂ ਕਾਉਂਟੀਜ਼ 'ਚ ਰਹਿੰਦੇ ਆ ਜਿਨ੍ਹਾਂ ਦੇ ਕੋਲ ਸੈੱਲਫੋਨ ਆ, ਉਹਨਾਂ ਨੂੰ ਮੈਸੇਜਸ ਆਏ ਇਸ ਅਲਰਟ ਸਿਸਟਮ ਦੇ। ਸੋ ਇਹ ਤਿੰਨੇ ਕਾਉਂਟੀਆਂ ਇਹ ਚੈੱਕ ਕਰ ਰਹੀਆਂ ਇਨ ਕੇਸ ਕੋਈ ਡਿਜ਼ਾਸਟਰ ਆਉਂਦਾ ਆ, ਚਾਹੇ ਫਾਇਰ ਆਉਂਦੀ ਆ, ਫਲੱਡ ਆ, ਜਾਂ ਕਿਡਨੈਪਿੰਗ ਹੁੰਦੀ ਆ, ਜਾਂ ਕੋਈ ਗਵਾਚ ਜਾਂਦਾ ਆ, ਉਹਦੇ ਲਈ ਅਲਰਟ ਸਿਸਟਮ ਵਰਕਆਊਟ ਕਰਦਾ ਆ ਕਿ ਨਹੀਂ। ਸੋ ਇਹ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਵੇਰੇ ਤੁਹਾਨੂੰ 10:20 ਤੇ ਸਾਰਿਆਂ ਨੂੰ ਮੈਸੇਜਸ ਆਏ ਹੋਣੇ ਹੈਗੇ ਆ sacramentoalert.org ਵੱਲੋਂ, placeralert.org, yoloalert.org ਵੱਲੋਂ। ਸੋ ਇਹਦੇ ਸੰਬੰਧ ਦੇ ਵਿੱਚ ਆਫੀਸ਼ੀਅਲਸ ਆਪਣੇ ਰੈਜ਼ੀਡੈਂਟਸ ਨੂੰ ਇਹ ਵੀ ਅਰਜ ਕਰ ਰਹੇ ਆ, ਉਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਮਿਊਨੀਕੇਸ਼ਨ ਤੇ ਅਲਰਟਿੰਗ ਐਫਰਟਸ ਨੂੰ ਇੰਪਰੂਵ ਕਰਨ ਦੇ ਲਈ। ਤੇ ਉਹਦੇ ਲਈ ਉਹਨੇ ਸਰਵੇ ਵੀ ਦੱਸਿਆ ਹੈਗਾ, ਆਨਲਾਈਨ ਜਾ ਕੇ ਤੁਸੀਂ ਸਰਵੇ ਭਰ ਸਕਦੇ ਹੋ ਵੀ ਕਿਸ ਤਰ੍ਹਾਂ ਦਾ ਮੈਸੇਜ ਆਇਆ, ਵੀ ਸੱਚਮੁੱਚ ਹੀ ਅਗਰ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਤੇ ਇਦਾਂ ਦਾ ਸਿਸਟਮ ਯੂਜ਼ ਕਰਨਾ ਚਾਹੀਦਾ ਕਿ ਨਹੀਂ। ਜੀ ਜੀ, ਅਗਲੀ ਗੱਲ ਕਰਦੇ ਜਾਈਏ। ਪ੍ਰੈਜ਼ੀਡੈਂਟ ਬਾਈਡਨ ਨੇ ਸੀਰੀਆ ਦੇ ਵਿੱਚ 에ਅਰ ਸਟ੍ਰਾਈਕਸ ਜਿਹੜੀਆਂ ਉਹ ਆਰਡਰ ਕੀਤੀਆਂ ਆ। ਇਹ ਖਬਰਾਂ ਆਈਆਂ ਸੀਗੀਆਂ ਵੀ ਅਮਰੀਕਾ ਦੇ 에ਅਰ ਬੇਸ ਦੇ ਉੱਤੇ ਉੱਥੇ ਹਮਲਾ ਜਿਹੜਾ ਆ ਹੋਇਆ ਆ। ਉਸ ਦੇ ਜਵਾਬ ਦੇ ਵਿੱਚ ਕਹਿੰਦੇ ਆ ਵੀ ਸੀਰੀਆ ਦੇ ਵਿੱਚ 에ਅਰ ਸਟ੍ਰਾਈਕਸ ਆ ਪ੍ਰੈਜ਼ੀਡੈਂਟ ਬਾਈਡਨ ਦੇ ਵੱਲੋਂ ਆਰਡਰ ਜਿਹੜੀਆਂ ਉਹ ਕੀਤੀਆਂ ਗਈਆਂ। ਈਸਟਰਨ ਜਿਹੜਾ ਇਲਾਕਾ, ਪੂਰਬੀ ਜਿਹੜੇ ਸੀਰੀਆ ਦੇ ਵਿੱਚ ਇਹ 에ਅਰ ਸਟ੍ਰਾਈਕਸ ਜਿਹੜੀਆਂ ਕੀਤੀਆਂ ਗਈਆਂ ਇਰਾਨੀਅਨ ਬੈਕ ਗਰੁੱਪਸ ਦੇ ਦੁਆਰਾ ਅਮਰੀਕਾ ਦੇ ਜਿਹੜੇ ਬੇਸ ਦੇ ਉੱਤੇ ਹਮਲਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਸੀਗੀ। ਸੋ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ 에ਅਰ ਸਟ੍ਰਾਈਕਸ ਲਾਂਚ ਹੋਈਆਂ ਨੇ। ਨੈਂਸੀ ਪਲੋਸੀ ਦੇ ਹਸਬੈਂਡ ਪੌਲ ਪਲੋਸੀ ਨੂੰ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਸਜ਼ਾ ਹੋਈ ਸੀ, 5 ਦਿਨਾਂ ਦੀ ਸਜ਼ਾ ਹੋਈ ਸੀ। 2 ਦਿਨ ਉਹ ਆਪਣੇ ਕੱਟ ਚੁੱਕੇ ਸੀ ਤੇ ਉਹਨਾਂ 'ਚ 2 ਦਿਨ ਕਹਿੰਦੇ ਵੀ ਹੋਰ ਰਹਿਣਾ ਪੈਣਾ ਸੀ ਤੇ 1 ਦਿਨ ਦਾ ਉਹਨਾਂ ਨੇ ਕ੍ਰੈਡਿਟ ਦਿੱਤਾ ਹੈਗਾ। ਤੇ ਟੋਟਲ ਪੌਲ ਪਲੋਸੀ ਨੂੰ 3 ਸਾਲਾਂ ਲਈ ਪ੍ਰੋਬੇਸ਼ਨ ਦੇ ਉੱਤੇ ਵੀ ਰਹਿਣਾ ਪਊਗਾ।
$1700 ਦਾ ਜਿਹੜਾ ਫਾਈਨ ਆ ਨੈਂਸੀ ਪਲੋਸੀ ਦੇ ਹਸਬੈਂਡ ਪੌਲ ਪਲੋਸੀ ਨੂੰ ਹੋਇਆ ਹੈਗਾ ਆ। ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਦੇ ਹਸਬੈਂਡ ਡਰਾਈਵ ਕਰ ਰਹੇ ਸੀ ਅੰਡਰ ਜਦੋਂ ਉਹ ਇਨਫਲੂਐਂਸ ਆਫ ਅਲਕੋਹਲ ਸੀਗੇ। DUI ਜਿੰਨਾ 0.8% ਤੋਂ ਜ਼ਿਆਦਾ ਉਹਨਾਂ ਦੇ ਕੋਲੋਂ ਡਰੱਗ ਟੈਸਟ ਜਦੋਂ ਕੀਤਾ ਗਿਆ ਨਿਕਲੀ, ਸੌਰੀ ਅਲਕੋਹਲ ਨਿਕਲੀ, ਤੇ ਕਹਿੰਦੇ ਵੀ ਕਿਸੇ ਦੇ ਸੱਟ ਵੀ ਲੱਗੀ ਹੈਗੀ ਆ, ਕਿਉਂਕਿ ਜਦੋਂ DUI ਕਰਕੇ ਚਲਾ ਰਹੇ ਸੀ ਕਿਸੇ ਦੇ ਨਾਲ ਉਹਨਾਂ ਦੀ ਕਾਰ ਟਕਰਾਈ, ਤਦੇ ਹੀ ਉਹਨਾਂ ਨੇ ਕਾਲ ਕੀਤਾ ਪੁਲਿਸ ਵਾਲਿਆਂ ਨੂੰ, ਤੇ ਪੁਲਿਸ ਵਾਲਿਆਂ ਨੇ ਆ ਕੇ ਪੌਲ ਪਲੋਸੀ ਨੂੰ ਟਿਕਟ ਦੇ ਦਿੱਤੀ ਤੇ ਜੇਲ੍ਹ ਦੇ ਵਿੱਚ ਲੈ ਗਏ। ਜੀ ਬਿਲਕੁਲ। ਤੇ ਕਹਿੰਦੇ ਵੀ ਉਹ ਕਾਰ ਹੁਣ ਇਹਨਾਂ ਦੀ ਆਕਸ਼ਨ ਦੇ ਉੱਤੇ ਜਿਹੜੀ ਉਹ ਲੱਗੀ ਆ। TMZ ਨੇ ਜਿਹੜਾ ਉਹ ਰਿਪੋਰਟ ਕੀਤਾ ਸੀਗਾ। ਫ੍ਰੈਜ਼ਨੋ ਦੇ ਵਿੱਚ ਡਾਊਨਟਾਊਨ ਦੇ ਇੱਕ ਸਟੋਰ ਦੇ ਵਿੱਚ ਆਰਮਡ ਰੋਬਰੀ ਜਿਹੜੀ ਉਹ ਹੋਈ ਹੈਗੀ ਆ। 4 ਕਾਲੇ ਮੂਲ ਦੇ ਲੋਕ ਸਕੀ ਮਾਸਕ ਪਾ ਕੇ ਬਲੂਬਰਡ ਕਲੋਥਿੰਗ ਸਟੋਰ ਦੇ ਵਿੱਚ ਜਿਹੜੇ ਵੜੇ, ਜਿਊਲਰੀ ਦੇ ਕਾਊਂਟਰ ਦਾ ਗਲਾਸ ਜਿਹੜਾ ਉਹ ਭੰਨਿਆ ਥੌੜੀ ਦੇ ਨਾਲ, ਉੱਥੋਂ ਜਿਊਲਰੀ ਜਿਹੜੀ ਆ ਉਹ ਚੋਰੀ ਕਰਕੇ ਭੱਜ ਗਏ। ਸੋ ਇਹ 4 ਜਣੇ ਇਸ ਪੂਰੇ ਰੋਬਰੀ ਦੇ ਵਿੱਚ ਜਿਹੜੇ ਦੱਸੇ ਜਾਂਦੇ ਆ। ਪੁਲਿਸ ਫ੍ਰੈਜ਼ਨੋ ਪੁਲਿਸ ਆਖ ਰਹੀ ਹੈ ਵੀ ਜੇ ਕਿਸੇ ਨੂੰ ਇਸ ਰੋਬਰੀ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਉਹ ਜਾਣਕਾਰੀ ਸਾਂਝੀ ਕਰਨ ਤਾਂ ਜੋ ਇਹਨਾਂ ਅਪਰਾਧੀਆਂ ਨੂੰ ਫੜਨ ਦੇ ਵਿੱਚ ਮਦਦ ਹੋਵੇ। ਜੀ, ਬੇਕਰਸਫੀਲਡ ਤੋਂ ਖਬਰ ਆ ਰਹੀ ਆ ਵੀ ਕੱਲ ਨੂੰ ਸ਼ੁੱਕਰਵਾਰ ਨੂੰ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ DUI ਦੇ ਚੈੱਕ ਪੁਆਇੰਟ ਲਾਊਗੀ ਰਾਤ ਨੂੰ, ਸੋ ਤਾਂ ਕਿ ਜੋ ਡਰਿੰਕ ਕਰਕੇ ਡਰਾਈਵ ਕਰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਸਟਰੀਟ ਰੇਸਿੰਗ ਤੇ DUI ਐਨਫੋਰਸਮੈਂਟ ਆਪਰੇਸ਼ਨਸ ਪਿਛਲੇ ਸ਼ਨੀਚਰਵਾਰ ਵੀ ਲਾਏ ਸੀ, ਤੇ ਇਹ ਉਹਨਾਂ ਨੇ 7 ਵਜੇ ਰਾਤ ਤੋਂ ਲੈ ਕੇ ਸਵੇਰ ਦੇ 3 ਵਜੇ ਤੱਕ ਲਾਏ ਸੀ। ਉਹਦੇ ਵਿੱਚ ਉਹਨਾਂ ਨੇ ਇੱਕ DUI ਅਰੈਸਟ ਕੀਤੀ ਸੀ, ਇੱਕ ਰੈਕਲੈਸ ਡਰਾਈਵਿੰਗ ਦੇ ਲਈ ਤੇ ਇੱਕ ਵੈਪਨ ਚਾਰਜਸ ਦੇ ਲਈ। ਆਫੀਸ਼ੀਅਲਸ ਨੇ ਇਹ ਕਿਹਾ ਵੀ 3 ਵਹੀਕਲਸ ਨੂੰ ਇੰਪਾਊਂਡ ਕੀਤਾ ਗਿਆ ਸੀ, 13 ਦੇ ਕਰੀਬ ਸਾਈਟੇਸ਼ਨਸ ਦਿੱਤੀਆਂ ਗਈਆਂ ਸੀ, 11 ਦੇ ਕਰੀਬ ਵਾਰਨਿੰਗਸ ਦਿੱਤੀਆਂ ਗਈਆਂ ਸੀਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਜਿਹੜਾ ਉਹ ਆਇਆ ਸੀਗਾ, ਮੰਗ ਕੀਤੀ ਜਾ ਰਹੀ ਸੀਗੀ ਵੀ 3 ਸ਼ਹਿਰਾਂ ਦੇ ਵਿੱਚ ਜਿਹੜੇ ਬਾਰ ਦੇ ਆਵਰਸ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ ਤੜਕੇ ਸਵੇਰੇ 4 ਵਜੇ ਤੱਕ। ਪਰ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਸ ਪ੍ਰਪੋਜ਼ਲ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਆ। ਸੈਨੇਟ ਬਿੱਲ 930 ਸੈਨੇਟਰ ਸਕਾਟ ਵੀਨਰ ਜਿਹੜੇ ਸੈਨ ਫਰਾਂਸਿਸਕੋ ਦੇ ਆ, ਉਹਨਾਂ ਨੇ ਇਸ ਦੇ ਵਿੱਚ ਮੰਗ ਕੀਤੀ ਸੀਗੀ ਵੀ ਸੈਨ ਫਰਾਂਸਿਸਕੋ ਦੇ ਨਾਲ ਹੋਰ ਜਿਹੜੇ ਕਈ ਸ਼ਹਿਰਾਂ ਦੇ ਵਿੱਚ 4 ਵਜੇ ਤੱਕ ਸ਼ਨੀਚਰਵਾਰ ਤੇ ਐਤਵਾਰ ਤੇ ਕੁਝ ਛੁੱਟੀਆਂ ਵਾਲੇ ਦਿਨ ਜਿਹੜੀ ਸੇਲਸ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ। ਹਾਲ ਦੀ ਘੜੀ 3 ਵਜੇ ਤੱਕ ਹੈਗੀ ਆ। ਉੱਦਾਂ ਜਿਹੜੇ ਕਰੰਟ ਲਾ ਦੇ ਅਧੀਨ ਜਿਹੜੇ ਬਿਜ਼ਨਸਿਸ ਆ, ਕੁਝ ਬਿਜ਼ਨਸਿਸ ਆ, ਉਹਨਾਂ ਨੂੰ ਅਲਕੋਹਲ 2 ਵਜੇ ਵੇਚਣੀ ਜਿਹੜੀ ਉਹ ਬੰਦ ਕਰਨੀ ਜਿਹੜੀ ਉਹ ਪੈਂਦੀ ਹੈਗੀ ਆ। ਸੋ ਪਰ ਬਾਕੀ ਜਿਹੜੇ ਕੈਲੀਫੋਰਨੀਆ ਦੇ ਲਾ ਮੇਕਰਸ ਆ ਉਹਨਾਂ ਨੇ ਇਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਵੀ ਭਾਈ ਜਿੰਨੇ ਵਜੇ ਤੱਕ ਹੈਗੀ ਉਹਨੇ ਵਜੇ ਤੱਕ ਹੀ ਪੀ ਕੇ ਗੁਜ਼ਾਰਾ ਕਰੋ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਜੋ ਫਾਰਮ ਵਰਕਰਸ ਆ ਪਿਛਲੇ 24 ਦਿਨਾਂ ਤੋਂ ਡਲੀਨੋ ਤੋਂ ਚੱਲੇ ਹੋਏ ਆ, ਕੱਲ ਸਵੇਰ ਨੂੰ ਜਾਣੀ ਕਿ ਫਰਾਈਡੇ ਸਵੇਰੇ 9 ਵਜੇ ਉਹਨਾਂ ਨੇ ਸੈਕਰਾਮੈਂਟੋ ਦੇ ਵਿੱਚ ਸਾਊਥ ਸਾਈਡ ਪਾਰਕ, ਜੋ ਕਿ ਕਾਰਨਰ ਆਫ 8th ਸਟਰੀਟ ਤੇ T ਸਟਰੀਟ ਦੇ ਉੱਤੇ ਹੈਗਾ ਸੈਕਰਾਮੈਂਟੋ 'ਚ, ਉੱਥੇ ਉਹਨਾਂ ਨੇ ਫਾਈਨਲ ਲੈਗ ਜਿਹੜਾ 335 ਮੀਲ ਦਾ ਸੀਗਾ ਉਹ ਸ਼ੁਰੂ ਕਰਨਾ ਹੈਗਾ। ਉਹ ਤੋਂ ਬਾਅਦ ਉਹ ਗਵਰਨਰ ਦੇ ਕੋਲ ਪਹੁੰਚਣਗੇ ਕੈਪੀਟਲ ਮਾਲ ਦੇ ਉੱਤੇ, ਜੋ ਕੈਪੀਟਲ ਦੀ ਮੇਨ ਬਿਲਡਿੰਗ ਹੈਗੀ ਆ ਕੈਪੀਟਲ ਮਾਲ ਤੇ 10th ਸਟਰੀਟ ਦੇ ਉੱਤੇ, ਤੇ ਉੱਥੇ ਗਵਰਨਰ ਇਸ ਬਿੱਲ ਨੂੰ ਸਾਈਨ ਵੀ ਕਰਨਗੇ। ਆਪਣੀ ਜਗਾਰਾ ਮੂਵਮੈਂਟ ਵਾਲੇ ਵੀ, ਆਪਣੀ ਸਿੱਖ ਕਮਿਊਨਿਟੀ ਦੇ ਕਾਫੀ ਲੋਕ ਉੱਥੇ ਪਹੁੰਚ ਰਹੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਯੂਬਾ ਸਿਟੀ, ਸੈਕਰਾਮੈਂਟੋ, ਇਧਰੋਂ ਲੋਡ ਆਈ ਗੋਲਟ ਏਰੀਏ ਤੋਂ ਜਿੰਨੇ ਵੀ ਪਹੁੰਚ ਸਕਦੇ ਆ, ਦਸਤਾਰਾਂ ਸਜਾ ਕੇ ਜ਼ਰੂਰ ਪਹੁੰਚੋ ਤਾਂ ਕਿ ਜੋ ਫਾਰਮ ਵਰਕਰਸ ਹੈਗੇ ਆ ਉਹਨਾਂ ਦਾ ਸਾਥ ਦਿੱਤਾ ਜਾ ਸਕੇ। ਬੜਾ ਬਹਾਦਰੀ ਵਾਲਾ ਕੰਮ ਆ, ਉਹਨਾਂ ਨੇ ਹਿਸਟੋਰੀਕਲ ਕੰਮ ਕੀਤਾ ਆ। 25 ਦਿਨਾਂ ਦੇ ਵਿੱਚ 335 ਮੀਲ ਤੁਰ ਕੇ ਡਲੀਨੋ ਤੋਂ ਉਹ ਪਹੁੰਚੇ ਆ। ਹਰ ਰੋਜ਼ 15-20 ਮੀਲ ਦੇ ਕਰੀਬ ਉਹ ਤੁਰਦੇ ਸੀਗੇ। ਸੋ ਆਪਣੇ ਸਿੱਖ ਵੀ ਪਹੁੰਚ ਰਹੇ ਆ। ਕੋਸ਼ਿਸ਼ ਕਰਾਂਗੇ ਆਪਾਂ ਜੇ ਸਾਡੀ ਵੀ ਟੀਮ ਦਾ ਕੋਈ ਮੈਂਬਰ ਉੱਥੇ ਪਹੁੰਚ ਕੇ ਤੁਹਾਨੂੰ ਕਵਰੇਜ ਦਿਖਾ ਸਕੇ ਤੇ ਆਪਾਂ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਹਾਂ ਵੀ ਭਾਈ ਜਦੋਂ ਆਪਾਂ ਦੂਜੇ ਲੋਕਾਂ ਦੇ ਹੱਕ ਦੇ ਲਈ ਸਾਥ ਦੇਵਾਂਗੇ ਤੇ ਜਦੋਂ ਸਾਨੂੰ ਜ਼ਰੂਰਤ ਪਊਗੀ ਤੇ ਉਹ ਵੀ ਤੁਹਾਡਾ ਸਾਥ ਦੇਣਗੇ। ਸੋ ਆਪਣੇ ਇਹ ਮੁਲਕ ਆ, ਇੱਥੇ ਹੀ ਰਹਿਣਾ ਆ,
ਸੋ ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਇੰਡੀਆ ਦੀ ਮਾੜੀ ਜਿਹੀ ਵੀ ਗੱਲ ਹੁੰਦੀ ਆ, ਆਪਾਂ ਉਹ ਉੱਥੇ ਫਿਰ ਰੌਲਾ ਬਹੁਤ ਪਾਉਂਦੇ ਆ ਤੇ ਆਹ ਪੋਲੀਟੀਸ਼ੀਅਨ ਨੇ ਕਰਤਾ, ਆਹ ਕਰਤਾ। ਦੇਖੋ ਵੀ ਆਪਾਂ ਕਿਸਾਨਾਂ ਦਾ ਇੱਥੇ ਬੈਠੇ ਸੀ ਨਾ, ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਨ ਫਰਾਂਸਿਸਕੋ ਪ੍ਰੋਟੈਸਟ ਦੇ ਵਿੱਚ ਗਏ ਸੀ, ਕਿੰਨਾ ਜ਼ਿਆਦਾ ਜਿਹੜਾ ਸਾਥ ਦਿੱਤਾ। ਹੁਣ ਇਹ ਤਾਂ ਆਪਣੇ ਫਿਰ ਵੀ ਭੈਣ ਭਰਾ ਆ, ਹਾਲਾਂਕਿ ਆਪਣੇ ਬਹੁਤ ਸਾਰੇ ਜਦੋਂ ਨਵੇਂ ਲੋਕ ਆਉਂਦੇ ਹੈਗੇ ਆ, ਉਹ ਖੇਤਾਂ 'ਚ ਕੰਮ ਕਰਦੇ ਆ, ਕਰਦੇ ਰਹੇ, ਆਪਣਿਆਂ ਦੇ ਖੇਤ ਬਹੁਤ ਆ। ਸੋ ਪਲੀਜ਼ ਇਹ ਜ਼ਰੂਰ ਇਹ ਸਾਥ ਦਿਓ, ਜਿੰਨੇ ਵੀ ਫਾਰਮ ਵਰਕਰਸ ਹੈਗੇ ਆ। ਇੱਕ ਬਿੱਲ ਆ ਜੋ ਗਵਰਨਰ ਸਾਈਨ ਕਰੂਗਾ, ਜਿਹਦੇ ਵਿੱਚ ਉਹਨਾਂ ਨੂੰ ਰਾਈਟਸ ਕਾਫੀ ਮਿਲਣੇ ਹੈਗੇ। ਕੋਈ ਬੜਾ ਫਰਕ ਨਹੀਂ ਹੈ, ਜੇ ਕਈ ਸੋਚਦੇ ਹੋਊਗੇ ਵੀ ਜੀ ਉੱਥੇ ਅੰਬਾਨੀ ਅੰਡਾਨੀਆਂ ਦਾ ਸੀ, ਤਾਂ ਇੱਥੇ ਵੀ ਇਹੀ ਸਿਚੁਏਸ਼ਨ ਆ। ਇੱਥੇ ਵੀ ਜਿਹੜੇ ਬੜੇ ਬੜੇ ਫਾਰਮਰ ਆ ਨਾ, 20 25 ਹਜ਼ਾਰ ਏਕੜ ਵਾਲੇ, ਉਹਨਾਂ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਹੈਗਾ, ਕਿਸੇ ਨੇ ਚਾਹ ਪਾਣੀ ਤੱਕ ਨਹੀਂ ਪਿਲਾਇਆ ਹੈਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਡੇ ਵੱਡੇ ਫਾਰਮਰਸ ਆ, ਕੋਈ ਸਾਥ ਨਹੀਂ ਦੇ ਰਿਹਾ। ਸੋ ਫਰਕ ਕੋਈ ਬਾਹਲਾ ਨਹੀਂ ਹੈ ਅਮਰੀਕਾ ਦਾ ਤਾਂ ਇੰਡੀਆ ਦਾ, ਜੇ ਦੇਖਿਆ ਜਾਵੇ ਉਸ ਹਿਸਾਬ ਨਾਲ। ਕਾਰਪੋਰੇਟਸ ਦਾ ਹੀ ਜਿਹੜਾ ਜੀ ਨਵਾਂ, ਜਿਹਨੂੰ ਨਿਊ ਵਰਲਡ ਆਰਡਰ ਆਖਦੇ ਆ, ਵੀ ਉਹੀ ਡਿਸਾਈਡ ਕਰਨਾ ਚਾਹੁੰਦੇ, ਉਹੀ ਹਰ ਇੱਕ ਚੀਜ਼ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ। ਆਪਾਂ ਰੀਟੇਲ ਦੇ ਵਿੱਚ ਐਮਾਜ਼ੋਨ ਦੀ ਉਦਾਹਰਣ ਜਿਹੜੀ ਉਹ ਦੇਖ ਰਹੇ ਹਾਂ ਵੀ ਕਿੱਦਾਂ ਛੋਟਿਆਂ ਨੂੰ ਉਹ ਮਾਰ ਰਹੇ ਆ। ਇਸੇ ਤਰੀਕੇ ਦੇ ਨਾਲ ਖੇਤੀ ਦੇ ਵਿੱਚ ਵੀ ਵੱਡੀਏ ਜਿਹੜੇ ਫਾਰਮਸ ਆ ਉਹੀ ਦਬਦਬਾ ਕਰਨਾ ਚਾਹ ਰਹੇ ਆ, ਤੇ ਫੈਮਿਲੀ ਫਾਰਮਸ ਹੌਲੀ ਹੌਲੀ ਹੀ ਉੱਡਦਾ ਜਾ ਰਿਹਾ ਆ। ਉਹ ਇੱਕ ਜਿਹੜੀ ਬਰੀਡ ਜਿਹਨੂੰ ਕਹਿ ਸਕਦੇ ਆ ਵੀ ਹੌਲੀ ਹੌਲੀ ਖਤਮ ਹੋ ਰਹੀ ਆ, ਉਹਨਾਂ ਦੇ ਸਭ ਕੁਝ ਹਥਿਆਉਣਾ ਚਾਹੁੰਦੇ ਆ। ਸੋ ਇਹ ਬਹੁਤ ਅਹਿਮ ਜਿਹੜੀਆਂ ਚੀਜ਼ਾਂ ਆ। ਤੇ ਆਪਾਂ ਮੰਗਲਵਾਰ ਨੂੰ ਮੈਂ ਜਿਹੜਾ ਦੱਸ ਜਾਈਏ ਵੀ ਹਰ ਮੰਗਲਵਾਰ ਨੂੰ ਆਪਾਂ 3 ਤੋਂ 4 ਵਜੇ ਤੱਕ ਖੇਤੀਬਾੜੀ ਦੇ ਪ੍ਰੋਗਰਾਮ ਜਿਹੜਾ ਉਹ ਕਰਦੇ ਹੁੰਦੇ ਆ। ਸੋ ਵੀ ਜ਼ਰੂਰ ਸੁਣਿਆ ਕਰੋ, ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ, ਚਾਹੇ ਨਹੀਂ ਵੀ ਆ। ਖੇਤੀਬਾੜੀ ਦਾ ਤੇ ਸਿੱਧਾ ਆਪਣਾ ਅਸਰ ਆ, ਵੈਸੇ ਹੀ ਆਪਾਂ ਮਿੱਟੀ ਦੇ ਨਾਲ ਜੁੜੇ ਹੋਏ ਜਿਹੜੇ ਉਹ ਲੋਕ ਆ। ਗੁਰੂ ਨਾਨਕ ਬਾਦਸ਼ਾਹ ਸਭ ਤੋਂ ਕਿਹਾ ਉੱਤਮ ਖੇਤੀ ਆ। ਹਰ ਇੱਕ ਸਿੱਖ ਜਿਹੜਾ ਆ ਉਹਨੂੰ ਕੁਛ ਨਾ ਕੁਛ ਖੇਤੀ ਕਰਨੀ ਚਾਹੀਦੀ, ਚਾਹੇ ਬੈਕਯਾਰਡ 'ਚ ਹੋਵੇ, ਚਾਹੇ ਛੋਟਾ ਖੇਤ ਲਓ। ਅਮਰੀਕਾ 'ਚ ਤੁਸੀਂ ਸੁਣੀਆਂ ਹੋਣੀਆਂ ਮਾਈਕਰੋਸਾਫਟ ਵਰਗੇ 2.5 ਲੱਖ ਏਕੜ ਇਕੱਠੇ ਖਰੀਦ ਰਹੇ ਹੈਗੇ ਆ। ਸੋ ਵੱਡੀਆਂ ਕਾਰਪੋਰੇਸ਼ਨਾਂ ਹੁਣ ਇੱਧਰ ਨੂੰ ਹੋਈਆਂ ਆ। ਜ਼ਰੂਰ ਮਿੱਟੀ ਦੇ ਨਾਲ ਜਿੱਥੋਂ ਆਪਾਂ ਜੰਮੇ ਆ, ਤਾਂ ਜਿੱਥੇ ਮੁੜ ਕੇ ਰਲਣਾ ਆ, ਉਹਦੇ ਨਾਲ ਜ਼ਰੂਰ ਆਪਾਂ ਹਿੱਸਾ ਪਾਇਆ ਕਰੀਏ, ਕੰਮ ਕਰਿਆ ਕਰੀਏ। ਜੀ, ਦੁਨੀਆ ਦਾ ਇਸ ਟਾਈਮ ਸਭ ਤੋਂ ਵੱਡਾ ਫਾਰਮਰ ਟੈਕਨੋਲੋਜੀ ਜਾਇੰਟ ਕੰਪਨੀ ਦਾ ਮਾਲਕ ਬਿਲ ਗੇਟਸ ਆ। 2,70,000 ਏਕੜ ਦਾ ਮਾਲਕ ਆ ਉਹ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਬਿਲਕੁਲ ਰਾਜਕਰਮੀਤ ਸਿੰਘ ਜੀ, ਅੱਜ ਕੱਲ ਬਹੁਤ ਦੌੜ, ਆਪਣੇ ਬੰਦੇ ਤਾਂ ਬਹੁਤ ਘੱਟ ਸੋਚਦੇ ਆ। ਕਈ ਸੋਚਦੇ ਵੀ ਟਰੱਕਾਂ ਵਾਲੇ 40 ਲੈ ਲੈ ਏਕੜ, 50 ਲੈ ਲੈ। ਮੈਂ ਪਿਛਲੇ ਵੀਕ ਇੱਕ ਗੋਰਾ ਕਿਸੇ ਕੰਪਨੀ ਦਾ ਮੈਨੇਜਰ ਮੈਨੂੰ ਮਿਲਿਆ ਸੀ, ਤੇ ਉਹ ਮੈਨੂੰ ਪੁੱਛਣ ਲੱਗ ਪਿਆ, ਕਹਿੰਦਾ ਵੀ ਬਹੁਤ ਸਾਰੇ ਸਿੱਖ ਕੈਲੀਫੋਰਨੀਆ 'ਚ ਕਾਹਤੇ ਰਹਿੰਦੇ ਆ। ਉਹ ਸਾਊਥ ਕੈਰੋਲੀਨਾ ਤੋਂ ਸੀ, ਤੇ ਅੱਜ ਕੱਲ ਇੱਧਰ ਆਇਆ ਸੀ। ਮੈਂ ਕਿਹਾ ਵੀ ਐਗਜ਼ੈਕਟਲੀ ਸੇਮ ਆ ਜਿੱਦਾਂ ਪੰਜਾਬ 'ਚ ਸਾਡੇ ਵੈਦਰ ਵੀ ਉਦਾਂ ਦਾ, ਉੱਥੇ ਖੇਤੀਬਾੜੀ ਕਰਦੇ ਆ, ਇੱਧਰ ਆਉਂਦੇ ਆ। ਤੇ ਕਹਿੰਦਾ ਵੀ ਮੈਂ, ਤੂੰ ਹੈਰਾਨ ਹੋਊਗਾ ਵੀ ਮੇਰੇ ਗ੍ਰੈਂਡ ਪੇਰੈਂਟਸ ਦੇ 20,000 ਦੇ ਕਰੀਬ ਏਕੜ ਖੇਤ ਆ ਸਾਊਥ ਕੈਰੋਲੀਨਾ 'ਚ, ਤੇ ਉਹਨਾਂ ਨੂੰ ਕਹਿੰਦਾ ਵੀ ਬੇ ਏਰੀਏ ਦਾ ਇੱਕ IT ਇੰਜੀਨੀਅਰ ਆਫਰ ਦੇਣ ਗਿਆ ਤੇ ਵੀ ਤੁਸੀਂ ਖੇਤ ਵੇਚ ਦਿਓ। ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਕਰੀਏ ਚਾਹੇ ਖੇਤੀ ਨਾ ਕਰੀਏ, ਪਰ ਵੇਚਣੇ ਨਹੀਂ ਕਦੇ ਵੀ ਖੇਤ ਇਹ, ਚਾਹੇ ਉੱਥੋਂ ਕੁਛ ਆਵੇ ਚਾਹੇ ਨਾ ਆਵੇ। ਤੁਸੀਂ ਦੇਖੋ ਹਨਾ ਵੀ ਸਾਰੇ ਲੋਕ ਹੁਣ ਇੱਧਰ ਨੂੰ ਹੋਇਓ, ਕਿਉਂਕਿ ਹਰ ਇੱਕ ਨੂੰ ਪਤਾ ਹੈ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਜਿਹੜੀ ਲੜਾਈ ਹੋਣੀ ਆ, ਉਹ ਫੂਡ ਦੀ ਤੇ ਪਾਣੀ ਦੀ ਹੋਣੀ ਹੈਗੀ ਆ, ਤੇ ਆਪਣੀ ਆਕਸੀਜਨ ਦੀ ਆ। ਫੂਡ ਦੀ ਏਦਾਂ ਵੀ ਜ਼ਮੀਨ ਤੇ ਆ, ਪਾਣੀ ਦੀ ਏਦਾਂ ਵੀ ਜ਼ਮੀਨ ਦੇ ਥੱਲੋਂ ਆ। ਜਿਹਦੀ ਜ਼ਮੀਨ ਆ ਉਹਦਾ ਪਾਣੀ ਵੀ ਆ। ਸੋ ਦੋਨਾਂ ਚੀਜ਼ਾਂ ਇਕੱਠੀਆਂ ਨਾਲ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਬਹੁਤ ਕੁਛ ਇਸ ਬਾਬਤ ਜਿਹੜਾ ਉਹ ਹੋ ਰਿਹਾ। ਸੋ ਆਪਾਂ ਨੂੰ ਸਥਿਰਤਾ ਦੇ ਨਾਲ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਜਾਂਦੇ ਜਾਂਦੇ ਮਾਰਕੀਟਸ ਦਾ ਵੀ ਜੇ ਹਾਲ ਹਰਜੋਤ ਸਿੰਘ ਜੀ ਦੱਸਦੇ ਜਾਈਏ। ਅੱਜ ਡਾਓ ਜੋਨਸ ਓਵਰਆਲ ਸਟਾਕ ਮਾਰਕੀਟ ਦੇ ਵਿੱਚ ਵੱਡੇ ਉਛਾਲ ਜਿਹੜੇ ਕਹਿ ਸਕਦੇ ਵੀ ਰਹੇ। 323 ਪੁਆਇੰਟ ਵੱਧ ਕੇ ਡਾਓ ਜੋਨਸ 33,292 ਤੇ, S&P 58 ਪੁਆਇੰਟ ਵੱਧ ਕੇ 4199 ਤੇ, ਨੈਸਡੈਕ 208 ਪੁਆਇੰਟ ਵੱਧ ਕੇ 12,639 ਤੇ ਬੰਦ ਹੋਏ। ਸੋਨੇ ਦਾ ਭਾਅ 1768 ਜਿਹੜੇ ਆ ਡਾਲਰ ਪਰ ਆਊਂਸ। ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ। 10 year yield 3.04%। ਕ੍ਰਿਪਟੋ ਕਰੰਸੀ ਬਿਟਕੋਇਨ 21,498 ਤੇ ਇਥੀਰੀਅਮ 1678 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਹੈ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 30 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।